ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube, Facebook ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 29 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜੀ ਆਪਾਂ ਸਵੇਰੇ ਡਿਸਕਸ ਕੀਤਾ ਸੀ ਵੀ ਇੱਕ ਈਮੇਲ ਜੋ ਫੈਡਰਲ EMPLOYEES ਹੈਗੇ 2.3 ਮਿਲੀਅਨ ਉਹਨਾਂ ਨੂੰ ਜਿਹੜੀ ਪਾਈ ਹੈਗੀ ਆ ਵੀ ਤੁਸੀਂ 6 ਫਰਵਰੀ ਤੋਂ ਪਹਿਲਾਂ ਦੱਸ ਦਿਓ ਵੀ ਤੁਸੀਂ ਕੁਇਟ ਕਰਨਾ ਚਾਹੁੰਦੇ ਆ ਜਾਂ ਜੌਬ ਦੇ ਉੱਤੇ ਰਹਿਣਾ ਚਾਹੁੰਦੇ ਹੈਗੇ ਆ। ਉਸ ਸੰਬੰਧ ਦੇ ਵਿੱਚ ਹੁਣ ਜੋ ਯੂਨੀਅਨਸ ਹੈਗੀ ਆ ਫੈਡਰਲ EMPLOYEES ਦੀ ਤੇ ਜੋ ਵਕੀਲ ਹੈਗੇ ਆ ਉਹ ਕਹਿੰਦੇ ਵੀ ਕਿਸੇ ਨੂੰ ਵੀ ਕੁਇਟ ਨਹੀਂ ਕਰਨਾ ਚਾਹੀਦਾ ਹੈਗਾ। ਸੋ ਜਿਹੜੀ ਆਫਰ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀ ਗਈ ਆ ਵੀ ਉਸ ਨੂੰ ਇਗਨੋਰ ਕਰੋ। ਕਹਿੰਦੇ ਵੀ ਦ ਫੋਰਥ ਥਿੰਗ ਇਜ਼ ਨਾਟ ਬਾਈ ਆਊਟ। ਜਿਮ ਆਈਜ਼ਨਮੈਨ ਪਾਰਟਨਰ ਹੈਗੇ ਵਿਦ ਅਲਟਨ ਲਾ ਗਰੁੱਪ ਜੋ ਫੈਡਰਲ EMPLOYEES ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ, ਰੈਫਰਿੰਗ ਟੂ ਫੋਰਕ ਇਨ ਦਾ ਰੋਡ ਕਰਕੇ ਜੋ ਇਹਨਾਂ ਨੇ ਈਮੇਲ ਸੈਂਡ ਕੀਤੀ ਸੀਗੀ। ਉਸ ਵਿੱਚ ਇਹ ਕਿਹਾ ਸੀ ਵੀ ਜੇ ਤੁਸੀਂ ਰਿਜ਼ਾਈਨ ਕਰੋਗੇ ਸਤੰਬਰ ਤੱਕ ਤੁਹਾਨੂੰ ਤਨਖਾਹ ਮਿਲੂਗੀ, ਸਤੰਬਰ 30 ਤੱਕ। ਜੇ ਨਹੀਂ ਕਰਦੇ ਤੇ ਤੁਹਾਡੀ ਡਿਪਾਰਟਮੈਂਟ ਜਿਹੜੀ ਆ ਉਹ ਖਤਮ ਹੋ ਸਕਦੀ ਤੇ ਤੁਹਾਡੀ ਜੌਬ ਜਿਹੜੀ ਆ ਉਹ ਇਮੀਡੀਏਟਲੀ ਜਾ ਸਕਦੀ ਹੈਗੀ ਆ। ਬਹੁਤ ਸਾਰੇ EMPLOYEE ਤਾਂ ਇਹ ਵੀ ਸੋਚ ਰਹੇ ਵੀ ਇਹ ਈਮੇਲ ਰੀਅਲ ਵੀ ਆ ਜਾਂ ਇਹ ਨਕਲੀ ਹੈਗੀ ਆ। ਤੇ IFPTE ਜੋ 30,000 ਦੇ ਕਰੀਬ ਫੈਡਰਲ EMPLOYEES ਨੂੰ ਰਿਪਰੈਜ਼ੈਂਟ ਕਰਦੀ ਆ, ਜੋ ਨਾਸਾ ਤੇ ਕੰਮ ਕਰਦੇ ਆ, ਆਰਮੀ ਕਾਰਪਸ ਆਫ ਇੰਜੀਨੀਅਰ, ਡਿਪਾਰਟਮੈਂਟ ਆਫ ਡਿਫੈਂਸ, ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਫਾਈਟ ਕਰਾਂਗੇ। ਜੀ ਬਿਲਕੁਲ। ਜਿਹੜੇ ਕੈਲੀਫੋਰਨੀਆ ਨਹੀਂ ਇਕੱਲਾ ਅਮਰੀਕਾ ਦਾ ਜਿਹੜਾ ਫੈਡਰਲ ਤੌਰ ਦੇ ਉੱਤੇ ਜਿਹੜਾ ਇਹ ਰੂਲ ਕਹਿੰਦਾ ਹੈ ਵੀ ਤੁਸੀਂ ਕਿਸੇ ਨੂੰ ਕੋਰਸ ਨਹੀਂ ਕਰ ਸਕਦੇ ਨੌਕਰੀ ਜਿਹੜਾ ਉਹ ਛੱਡਣ ਦੇ ਲਈ। ਉਹ ਜੇ ਦੇਖਿਆ ਜਾਵੇ ਤਾਂ ਸਰਕਾਰ ਦੇ ਕੋਲ ਪੈਸੇ ਮਾਰਚ ਤੱਕ ਆ, ਇਹ ਸਤੰਬਰ ਤੱਕ ਆਖੀ ਜਾਂਦੇ ਆ। ਉਹਦੇ ਈਮੇਲ ਦੇ ਵਿੱਚ ਤੇ ਜਿਹੜਾ ਮੈਮੋ ਦੇ ਵਿੱਚ ਇਹ ਵੀ ਲਿਖਿਆ ਆ ਵੀ ਤੁਹਾਨੂੰ ਸਤੰਬਰ ਤੱਕ ਕੰਮ ਵੀ ਕਰਨਾ ਪੈਣਾ ਆ। ਸੋ ਇਹ ਜਿਹੜਾ ਸੈਵਰੈਂਸ ਪੈਕੇਜ ਤੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਧੋਖੇ ਦੇ ਵਿੱਚ ਰੱਖ ਕੇ ਜਾਂ ਕਹਿ ਲਓ ਵੀ ਪਰਦੇ ਪਿੱਛੇ ਕਈ ਕੁਛ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀਗਾ। ਸੋ ਇਹ ਇੰਨਾ ਸੌਖਾ ਸ਼ਾਇਦ ਨਹੀਂ ਹੋਊਗਾ ਜਿੰਨਾ ਟਰੰਪ ਹੁਣੀ ਸੋਚ ਰਿਹਾ ਵੀ ਸ਼ਾਰਪੀ ਦੇ ਨਾਲ ਸਾਈਨ ਕਰਕੇ ਐਗਜ਼ੈਕਟਿਵ ਆਰਡਰ ਦੇ ਉੱਤੇ ਜਾਂ ਮੈਮੋ ਜਾਰੀ ਕਰਕੇ ਕਰ ਦੇਣਗੇ। ਸੋ ਪੁਸ਼ਬੈਕ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਇਸ ਟਾਈਮ ਕਰਨਾ ਪੈ ਰਿਹਾ ਆ। ਉਧਰ ਕੱਲ ਜਿਹੜੀ ਪਾਵਰ ਗ੍ਰੈਬ ਦੀ ਕੋਸ਼ਿਸ਼ ਕੀਤੀ ਟਰੰਪ ਹੋਣਾ ਨੇ ਵੀ ਕਾਂਗਰਸ ਦੇ ਉੱਤੋਂ ਦੀ ਜਾ ਕੇ ਫੈਡਰਲ ਪਰਸ ਨੂੰ ਜਾਂ ਫੈਡਰਲ ਵਾਲਟ ਦੇ ਉੱਤੇ ਆਪਣਾ ਕੰਟਰੋਲ ਜਤਾਉਣ ਦੇ ਲਈ ਉਸ ਮੈਮੋ ਨੂੰ ਉਹਨਾਂ ਨੇ ਰਿਸੈਂਡ ਕਰ ਲਿਆ, ਉਹਨਾਂ ਨੂੰ ਵਾਪਸ ਕਰ ਲਿਆ, ਲੈ ਲਿਆ ਆ, ਜਿਸ ਦੇ ਵਿੱਚ ਫੈਡਰਲ ਗ੍ਰਾਂਟਸ ਤੇ ਲੋਨਸ ਤੇ ਉਹਨਾਂ ਪ੍ਰੋਗਰਾਮਸ ਦੀ ਜਿਹੜੀ ਰਾਸ਼ੀ ਇਹਨਾਂ ਨੇ ਰੋਕਣ ਦੀ ਗੱਲ ਆਖੀ ਸੀਗੀ। ਸੋ ਕਹਿੰਦੇ ਵੀ ਓਬਵੀਅਸਲੀ ਉਸ ਦੇ ਜਿਹੜੇ ਵਿਰੋਧੀ ਉਹਨਾਂ ਨੇ ਕਿਹਾ ਵੀ ਕਨਸਟੀਟਿਊਸ਼ਨਲ ਇਸ ਦੇ ਨਾਲ ਕ੍ਰਾਈਸਿਸ ਬਣ ਜਾਊਗਾ। ਇਹੀ ਨਹੀਂ, ਲੱਖਾਂ ਹੀ ਜਿਹੜੇ ਅਮਰੀਕਨਸ ਆ ਉਹਨਾਂ ਦੀ ਜਾਨ ਨੂੰ ਵੀ ਇਸ ਦੇ ਨਾਲ ਖਤਰਾ ਹੋ ਸਕਦਾ, ਕਿਉਂਕਿ ਇੰਸ਼ੋਰੈਂਸ ਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹ ਫੈਡਰਲ ਫੰਡਸ ਦੇ ਨਾਲ ਜਿਹੜੇ ਉਹ ਚੱਲਦੇ ਹੈਗੇ ਆ। ਸੋ ਅਦਾਲਤਾਂ ਦੇ ਵਿੱਚ ਕਾਫੀ ਸਮਾਂ ਜਿਹੜਾ ਉਹ ਗੁਜ਼ਰੇਗਾ ਟਰੰਪ ਹੁਣਾਂ ਦੇ ਪ੍ਰਸ਼ਾਸਨ ਦਾ। ਟਰੰਪ ਹੁਣਾਂ ਦਾ ਡਿਪਾਰਟਮੈਂਟ ਆਫ ਜਸਟਿਸ ਕਾਫੀ ਇਸ ਮਾਮਲੇ ਦੇ ਵਿੱਚ ਬਿਜ਼ੀ ਜਿਹੜਾ ਉਹ ਰਹਿਣ ਵਾਲਾ ਆ। ਤੇ ਖਾਸ ਕਰਕੇ ਜਿਹੜੇ ਲੈਫਟ ਵਾਲੇ ਜਾਂ ਡੈਮੋਕ੍ਰੇਟ ਜਿਹੜੇ ਅਟਰਨੀ ਜਨਰਲਸ ਹੋਣਗੇ ਵੱਖ-ਵੱਖ ਸੂਬਿਆਂ ਦੇ, ਉਹ ਇਦਾਂ ਦੇ ਕਾਨੂੰਨਾਂ ਦੇ ਉਲਟ ਆਪਣੀ ਜਿਹੜੀ ਆ ਉਹ ਕਾਰਵਾਈ ਪਾਉਂਦੇ ਰਹਿਣਗੇ। ਜਿਸ ਤਰੀਕੇ ਦੇ ਨਾਲ ਆਪਾਂ ਬਾਈਡਨ ਹੁਣਾਂ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਦੇਖਿਆ ਸੀਗਾ ਵੀ ਜਿਹੜੇ ਰਾਈਟ ਵਾਲੇ ਆ ਜਾਂ ਰੈੱਡ ਸਟੇਟਸ ਵਾਲੇ ਜਿਹੜੇ ਅਟਰਨੀ ਜਨਰਲਸ ਆ ਉਹ ਅਦਾਲਤ ਵਿੱਚ
ਲਈ ਜਾਂਦੇ ਸੀਗੇ। ਪਰ ਜਿਹੜਾ ਹਰਜੋਤ ਸਿੰਘ ਜੀ, ਅੱਜ ਜਿਹੜਾ ਪਹਿਲਾ ਐਗਜ਼ੈਕਟਿਵ ਆਰਡਰਸ ਤਾਂ ਟਰੰਪ ਹੁਣਾਂ ਨੇ ਬਹੁਤ ਜ਼ਿਆਦਾ ਸਾਈਨ ਕਰਤੇ, ਪਰ ਪਹਿਲਾ ਕਾਨੂੰਨ ਜਿਹੜਾ ਆ ਉਹਨਾਂ ਨੇ ਅੱਜ ਸਾਈਨ ਕੀਤਾ ਹੈਗਾ, ਲਿੰਕਨ ਰਾਇਲੀ ਐਕਟ। ਟਰੰਪ ਹੁਣਾਂ ਨੇ ਉਸ ਨੂੰ ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ ਹੈਗਾ ਆ। ਪਿਛਲੀ ਵਾਰ ਵੀ ਜਦੋਂ ਆਪਾਂ ਇਸ ਦੇ ਬਾਬਤ ਗੱਲ ਕਰ ਰਹੇ ਸੀ ਤਾਂ ਇਹੀ ਦੇਖਿਆ ਜਾ ਰਿਹਾ ਸੀ ਵੀ ਜਿਸ ਸਮੇਂ ਦੇ ਉੱਤੇ ਇਸ ਲਿੰਕਨ ਰਾਇਲੀ ਐਕਟ ਨੂੰ ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ ਪਾਸ ਕੀਤਾ ਗਿਆ ਆ, ਉਹ ਇਵੈਂਚੁਅਲੀ ਟਰੰਪ ਹੁਣਾਂ ਦੇ ਕੋਲ ਆ ਸਕਦਾ ਆ ਸਾਈਨ ਕਰਨ ਦੇ ਲਈ, ਤੇ ਆਪਣੇ ਦੂਜੇ ਕਾਰਜਕਾਲ ਦਾ ਪਹਿਲਾ ਬਿੱਲ ਇਹਨਾਂ ਨੇ ਲਿੰਕਨ ਰਾਇਲੀ ਐਕਟ ਕੀਤਾ ਆ। ਜਾਰਜੀਆ ਦੀ ਨਰਸਿੰਗ ਸਟੂਡੈਂਟ ਲਿੰਕਨ ਰਾਇਲੀ ਦੇ ਨਾਮ ਦੇ ਉੱਤੇ ਇਸ ਕਾਨੂੰਨ ਦਾ ਨਾਮ ਰੱਖਿਆ ਗਿਆ ਸੀ। ਵੈਨੇਜ਼ੁਏਲਾ ਤੋਂ ਆਇਆ ਹੋਇਆ ਇੱਕ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਿਹਾ ਅਮਰੀਕਾ ਦੇ ਵਿੱਚ ਬੰਦਾ, ਉਸ ਨੇ ਇਸ ਨੂੰ ਕਿਡਨੈਪ ਕਰਕੇ ਬਾਅਦ ਦੇ ਵਿੱਚ ਕਤਲ ਕਰ ਦਿੱਤਾ ਸੀਗਾ। ਇਵੈਂਚੁਅਲੀ ਲਿੰਕਨ ਰਾਇਲੀ ਐਕਟ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਸਾਥ ਦਿੱਤਾ। ਸੋ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਲਿੰਕਨ ਰਾਇਲੀ ਐਕਟ ਜਿਹੜਾ ਉਹ ਪਾਸ ਹੋਇਆ ਆ। ਇਸ ਬਿੱਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਜਿਹੜਾ ਵੀ ਕੋਈ ਗੈਰ ਕਾਨੂੰਨੀ ਤੌਰ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਰਹਿ ਰਿਹਾ ਆ, ਜੇ ਉਸਨੇ ਚਾਹੇ ਕੋਈ ਵੱਡਾ ਅਪਰਾਧ ਕੀਤਾ ਆ ਤੇ ਚਾਹੇ ਛੋਟਾ ਅਪਰਾਧ ਕੋਈ ਕੀਤਾ ਹੈ, ਸ਼ਾਪਲਿਫਟਿੰਗ ਕੀਤੀ ਆ, ਬਰਗਲਰੀ ਕੀਤੀ ਆ, ਕੋਈ ਵੀ ਇਦਾਂ ਦਾ ਕੰਮ ਜਿਹੜਾ ਉਹ ਚਾਰਜ ਉਹਦੇ ਵਿੱਚ ਹੋਇਆ ਆ ਜਾਂ ਚਾਰਜ ਕਨਵਿਕਟ ਹੋਇਆ ਆ, ਤਾਂ ਉਸ ਨੂੰ ਫੜ ਕੇ ਨਾਲ ਦੇ ਨਾਲ ਡਿਪੋਰਟ ਕੀਤਾ ਜਾ ਸਕਦਾ ਆ। ਸੋ ਡੈਪੋਟੇਸ਼ਨ ਦੇ ਜਿਹੜੇ ਕ੍ਰੈਕਡਾਊਨ ਦੇ ਵਿੱਚ ਲਿੰਕਨ ਰਾਇਲੀ ਐਕਟ ਉਹਨਾਂ ਦੇ ਲਈ ਇੱਕ ਬਹੁਤ ਹੀ ਵੱਡਾ ਹਥਿਆਰ ਜਿਹੜਾ ਉਹ ਸਾਬਤ ਹੋਣ ਵਾਲਾ ਆ। ਬਹੁਤ ਸਾਰੇ ਜਿਹੜੇ ਲੋਕ ਇਹ ਸੋਚਦੇ ਸੀਗੇ ਵੀ ਜਿਹੜੇ ਅਮਰੀਕਾ ਦੇ ਵਿੱਚ ਜੇ ਮੰਨ ਲਓ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਆਏ ਵੀ ਆ, ਤੁਸੀਂ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਨਹੀਂ ਵੀ ਹਿੱਸਾ ਲਿਆ, ਪਰ ਚਾਹੇ ਗਾਹੇ ਬਗਾਹੇ ਗਲਤੀ ਦੇ ਨਾਲ ਵੀ ਤੁਹਾਡੇ ਉੱਤੇ ਇਦਾਂ ਦਾ ਕੋਈ ਚਾਰਜਿਸ ਲੱਗਾ ਸੀ, ਤਾਂ ਤੁਹਾਡੇ ਲਈ ਡੈਪੋਟੇਸ਼ਨ ਦੇ ਲਈ ਉਹਨਾਂ ਨੇ, ਸਰਕਾਰ ਨੇ ਜਿਹੜਾ ਉਹ ਰਾਹ ਖੋਲ ਲਿਆ ਹੈਗਾ ਆ। ਸੋ ਲਿੰਕਨ ਰਾਇਲੀ ਐਕਟ 22 ਸਾਲਾਂ ਦੀ ਯੂਨੀਵਰਸਿਟੀ ਦੀ ਸਟੂਡੈਂਟ ਦੇ ਨਾਮ ਦੇ ਉੱਤੇ ਬਣਿਆ ਐਕਟ ਨੂੰ ਅੱਜ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਕੈਮਰਿਆਂ ਦੀ ਚਕਾਚੌਂਧ ਦੇ ਵਿੱਚ ਸਾਈਨ ਕਰ ਦਿੱਤਾ ਆ। ਪਹਿਲਾ ਕਾਨੂੰਨ ਉਹ ਬਣ ਚੁੱਕਾ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਪਤਾ ਚੱਲ ਰਿਹਾ ਵੀ ਪੈਂਟਾਗਨ ਨੂੰ ਇਹ ਕਿਹਾ ਵੀ ਗੋਟਾਮੋ ਬੇ, ਇਹ ਜਿਹੜੀ ਗਿਟਮੋ ਜੋ ਬਹੁਤ ਬਦਨਾਮ ਜੇਲ੍ਹ ਇੱਕ ਤਰ੍ਹਾਂ ਦੇ ਨਾਲ ਮਸ਼ਹੂਰ ਹੋਈ ਸੀ ਥਾਈਲੈਂਡ ਦੇ ਵਿੱਚ, ਜਦੋਂ ਅਫਗਾਨਿਸਤਾਨ ਤੋਂ ਟੈਰਰਿਸਟ ਜਿਹੜੇ ਆ ਇੱਥੇ ਲਿਆ ਕੇ ਰੱਖੇ ਗਏ ਸੀ। ਬਾਅਦ ਦੇ ਵਿੱਚ ਜੋ ਪ੍ਰੈਜ਼ੀਡੈਂਟ ਓਬਾਮਾ ਹੋਣੀ ਆ, ਉਹਨੇ ਬਹੁਤ ਸਾਰੇ ਛੱਡ ਵੀ ਦਿੱਤੇ ਸੀ ਜਾਂ ਮੂਵ ਵੀ ਕਰ ਦਿੱਤੇ ਸੀ। ਹੁਣ ਪ੍ਰੈਜ਼ੀਡੈਂਟ ਹੋਣਾ ਨੇ ਕਹਿੰਦੇ ਪਈ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ, ਜਿਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਗੋਟਾਮੋ ਬੇ ਜੋ ਯੂਐਸ ਦਾ ਨੇਵਲ ਬੇਸ ਆ ਕਿਊਬਾ ਦੇ ਲਾਗੇ, ਉੱਥੇ 30,000 ਇਮੀਗ੍ਰੈਂਟਸ ਨੂੰ ਰੱਖਣ ਦੇ ਲਈ ਉਹਨਾਂ ਦੇ ਜਿਹੜੇ ਬੈੱਡ ਆ ਉਹ ਤਿਆਰ ਕੀਤੇ ਜਾਣ। ਉਹ ਕਹਿੰਦੇ ਵੀ ਜਿਹੜੇ ਮੁਲਕ ਉਹਨਾਂ ਆਪਣੇ ਲੋਕਾਂ ਨੂੰ ਨਹੀਂ ਲੈਣਗੇ ਉਹਨਾਂ ਨੂੰ ਉੱਥੇ ਰੱਖਿਆ ਜਾਊਗਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਜੋ ਵਰਸਟ ਕ੍ਰਿਮੀਨਲ ਇਲੀਗਲ ਏਲੀਅਨਸ ਹੈਗੇ ਆ ਜੋ ਥ੍ਰੈਟ ਕਰ ਰਹੇ ਅਮਰੀਕਨ ਪੀਪਲਸ ਨੂੰ, ਉਹਨਾਂ ਨੂੰ ਫੜ ਕੇ ਉੱਥੇ ਰੱਖਿਆ ਜਾਊਗਾ। ਗੋਟਾਮੋ ਵੇ ਜੋ ਆ ਸਾਊਥ ਈਸਟਰਨ ਕਿਊਬਾ ਦੇ ਏਰੀਏ ਵਾਲੇ ਸਾਈਡ ਨੂੰ ਹੈਗਾ ਆ। ਸਤੰਬਰ 11 ਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਅਲ ਕਾਇਦਾ ਦੇ ਜੋ ਟੈਰਰਿਸਟ ਆ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀਗਾ। ਟਰੰਪ ਉਹਨਾਂ ਨੇ ਇਹ ਅਨਾਉਂਸਮੈਂਟ ਉਸ ਟਾਈਮ ਕੀਤੀ ਜਦੋਂ ਉਹਨਾਂ ਨੇ ਲਿੰਕਨ ਰਾਇਲੀ ਐਕਟ ਸਾਈਨ ਕੀਤਾ ਹੈਗਾ ਆ, ਜੋ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਹੈਗਾ। ਗੋਟਾਮੋ ਵੇ ਦਾ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਥੋੜਾ ਜਿਹਾ ਲੇਟ ਆਇਆ ਹੈਗਾ। ਸੈਕਟਰੀ ਆਫ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਵੀ ਮੈਂ ਸੈਕਟਰੀ ਆਫ ਡਿਫੈਂਸ ਤੇ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਨੂੰ ਕਹਿ ਦਿੱਤਾ ਹੈ ਵੀ ਇਮੀਡੀਏਟਲੀ ਜਿਹੜੇ ਮਾਈਗ੍ਰੇਸ਼ਨ ਆਪਰੇਸ਼ਨ ਸੈਂਟਰ ਇੱਥੇ ਖੋਲਿਆ ਜਾਵੇ, ਜਿੱਥੇ 30,000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈਗਾ। ਜੀ ਬਿਲਕੁਲ, ਉਹ ਕਹਿੰਦੇ ਵੀ ਇੱਥੇ ਨੰਬਰ ਆਫ ਬੈਡਸ ਡਬਲ ਜਿਹੜੇ ਉਹ ਕਰਨੇ ਆ। ਕੱਲ ਟਰੰਪ ਹੁਣੀ ਇੱਕ ਹੋਰ ਥਾਂ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕੁਝ ਆਪਣੇ ਹੋਰ ਵੀ ਵਿਚਾਰ ਜਿਹੜੇ ਸਾਂਝੇ ਕੀਤੇ, ਜਿਸ ਵਿੱਚ ਜੋਕਿੰਗਲੀ ਮਜ਼ਾਕ ਦੇ ਵਿੱਚ ਉਹਨਾਂ ਨੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਨੂੰ ਕਿਹਾ ਵੀ ਕੀ ਮੈਂ ਤੀਜੀ ਟਰਮ ਦੇ ਲਈ ਦੁਬਾਰਾ ਰਨ ਕਰ ਸਕਦਾ, ਤੁਸੀਂ ਅਲਾਓ ਜਿਹੜਾ ਉਹ ਕਰੋਗੇ। ਇੱਕ ਆਲਰੇਡੀ ਇਹਨਾਂ ਨੇ ਰੈਜ਼ੋਲੂਸ਼ਨ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੋਈ ਆ ਵੀ ਟਰੰਪ ਹੁਣੀ ਤੀਜੀ ਟਰਮ ਦੇ ਲਈ ਜਿਹੜੇ ਉਹ ਆ ਸਕਦੇ ਆ, ਪਰ ਓਬਾਮਾ ਨਹੀਂ। ਸੋ ਉਹਦੇ ਲਈ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ਼ਾਰੇ ਜੇ ਕਰਨੇ ਸ਼ੁਰੂ ਕੀਤੇ ਆ। 4 ਸਾਲਾਂ ਬਾਅਦ ਕੀ ਬਣਦਾ ਆ ਉਹ ਬਾਅਦ ਦੀ ਜਿਹੜੀ ਗੱਲ ਆ। ਨਾਲ ਹੀ ਉਹਨਾਂ ਨੇ ਇੱਕ ਹੋਰ ਆਈਡੀਆ ਵੀ ਫਲੋਟ ਕੀਤਾ ਵੀ ਕਹਿੰਦੇ ਜਿਹੜੇ ਅਮਰੀਕਨਸ ਕ੍ਰਾਈਮ ਕਰ ਰਹੇ ਨੇ, ਜਿਹੜੇ ਕ੍ਰਿਮੀਨਲ ਨੇ, ਉਹਨਾਂ ਨੂੰ ਇੱਥੇ ਸਾਨੂੰ ਰੱਖਣ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਆ।
ਉਹ ਖਰਚਾ ਵੀ ਸਾਡੇ ਲਈ ਬਹੁਤ ਹੁੰਦਾ ਆ। ਕਿਉਂ ਨਾ ਆਪਾਂ ਕਿਸੇ ਹੋਰ ਮੁਲਕ ਦੇ ਵਿੱਚ ਇੱਦਾਂ ਦੀ ਜੇਲ੍ਹ ਬਣਾ ਕੇ ਉਹਨਾਂ ਨੂੰ ਇੱਕ ਸਮਾਲ ਫੀਸ ਦੇ ਲਈ ਉੱਥੇ ਜਿਹੜਾ ਉਹ ਰੱਖ ਲਿਆ ਜਾਵੇ। ਸੋ ਹੁਣ ਇਹ ਵੀ ਇੱਕ ਆਈਡੀਆ ਉਹਨਾਂ ਨੇ ਫਲੋਟ ਕੀਤਾ, ਪਤਾ ਨਹੀਂ ਇਸ ਦੇ ਉੱਤੇ ਆਲਰੇਡੀ ਸ਼ਾਇਦ ਕੰਮ ਚੱਲ ਰਿਹਾ ਹੈਗਾ ਆ ਜਾਂ ਨਹੀਂ। ਹੋ ਸਕਦਾ ਵੀ ਜਿਹੜਾ ਗਿਟਮੋ ਆ ਮੇ ਬੀ ਇਸ ਚੀਜ਼ ਦੇ ਲਈ ਵੀ ਵਰਤਿਆ ਜਾ ਸਕਦਾ ਹੋਵੇ, ਪਰ ਹਾਲ ਦੀ ਘੜੀ ਉਹਨਾਂ ਨੇ ਕਿਹਾ ਵੀ ਜਿਹੜੇ ਕ੍ਰਿਮੀਨਲਸ ਆ ਜੋ ਕਿ ਜਿਨ੍ਹਾਂ ਨੂੰ ਅਸੀਂ ਡਿਪੋਰਟ ਕਰਦੇ ਹਾਂ ਪਰ ਉੱਥੋਂ ਛੁੱਟ ਕੇ ਫਿਰ ਵਾਪਸ ਜਿਹੜੇ ਉਹ ਆ ਜਾਂਦੇ ਆ, ਇਸ ਲਈ ਅਸੀਂ ਉਹਨਾਂ ਨੂੰ ਗਿਟਮੋ ਦੇ ਵਿੱਚ ਰੱਖਣਾ ਜਿਹੜਾ ਉਹ ਚਾਹੁੰਦੇ ਆ। ਸੋ ਵਾਈਟ ਹਾਊਸ ਦੇ ਜਿਹੜੇ ਬਾਰਡਰਸ ਆ ਉਹਨਾਂ ਨੇ ਇੰਡੀਕੇਟ ਕੀਤਾ ਆ ਵੀ ਆਈਸ ਇਸ ਫੈਸਿਲਿਟੀ ਨੂੰ ਰਨ ਕਰ ਸਕਦੀ ਆ ਤੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਉੱਥੇ ਫਲਾਈ ਕਰਕੇ ਜਿਹੜਾ ਉਹ ਛੱਡੇਗੀ। ਸੋ ਆਈਸ ਦੇ ਕੋਲ ਕਹਿੰਦੇ ਵੀ ਹਾਈਐਸਟ ਡਿਟੈਂਸ਼ਨ ਸਟੈਂਡਰਡਸ ਹੈਗੇ ਆ ਇੰਡਸਟਰੀ ਦੇ ਵਿੱਚ, ਜਿਹੜਾ ਕਿ ਕਿਸੇ ਵੀ ਹੋਰ ਸੂਬੇ ਦੇ ਕੋਲ, ਫੈਡਰਲ ਜਾਂ ਲੋਕਲ ਜਾਂ ਸਿਟੀ ਦੇ ਕੋਲ ਇਦਾਂ ਦੇ ਡਿਟੈਂਸ਼ਨ ਸਟੈਂਡਰਡਸ ਨਹੀਂ ਹੈਗੇ। ਸੋ ਕਹਿੰਦੇ ਵੀ ਸੋ ਐਵਰੀ ਫੈਸਿਲਿਟੀ ਇਨਕਲੂਡਿੰਗ ਗਿਟਮੋ ਉਹ ਆਈਸ ਦੇ ਦੁਆਰਾ ਜਿਹੜੀ ਉਹ ਰਨ ਕੀਤੀ ਜਿਹੜੀ ਹੋ ਜਾਊਗੀ। ਕ੍ਰਿਸਟੀ ਨਿਯੋਮ ਜੋ ਕਿ ਹੁਣੇ ਬਣੇ ਨੇ ਹੋਮ ਸਿਕਿਉਰਿਟੀ ਦੇ ਜਿਹੜੇ ਉਹ ਸਕੱਤਰ ਆ, ਉਹ ਅੱਜ ਟੌਮ ਹੋਮਨ ਦੇ ਨਾਲ ਵਾਈਟ ਹਾਊਸ ਤੋਂ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਦੇ ਉੱਤੇ ਐਕਸਪੈਂਡ ਕੀਤਾ ਹੈਗਾ ਆ। ਉਧਰ ਟਰੰਪ ਹੁਣਾਂ ਨੇ ਕੁਝ ਹੋਰ ਵੀ ਜਿਹੜੇ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਆ, ਜਿਨ੍ਹਾਂ ਦੇ ਵਿੱਚ ਇੱਕ ਹੋਰ ਐਗਜ਼ੈਕਟਿਵ ਆਰਡਰ ਦੇ ਤਹਿਤ ਉਹਨਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਇੱਕ ਆਰਡਰ ਦਿੱਤਾ ਵੀ ਕਹਿੰਦੇ ਵੀ ਉਹ ਮੈਂਡੇਟ ਕਰਨ ਵੀ ਜਿਹੜੀਆਂ ਸਟੇਟਸ ਆ ਉਹ ਫੈਡਰਲ ਫਾਰਮੂਲਾ ਫੰਡਸ ਆ K through 12 ਐਜੂਕੇਸ਼ਨ ਚੋਇਸ ਇਨੀਸ਼ੀਏਟਿਵ ਦੇ ਲਈ ਕਿੱਦਾਂ ਜਿਹੜੀ ਉਸ ਦੇ ਵਿੱਚ ਵਰਤ ਸਕਦੇ ਆ। ਕਹਿੰਦੇ ਵੀ ਐਕਸਪੈਂਡਿੰਗ ਸਕੂਲ ਚੋਇਸ ਟਰੰਪ ਹੁਣਾਂ ਦਾ ਇੱਕ ਕੈਂਪੇਨ ਪ੍ਰੋਮਿਸ ਸੀਗਾ। ਚਾਰਟਰ ਸਕੂਲਸ ਨੂੰ ਇਸ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਫਾਇਦਾ ਹੋ ਸਕਦਾ ਆ। ਟਰੰਪ ਹੁਣੀ ਇਹ ਮੰਨਦੇ ਨੇ ਵੀ ਮਾਪਿਆਂ ਦੇ ਕੋਲ ਇਹ ਆਪਸ਼ਨ ਹੋਣੀ ਚਾਹੀਦੀ ਆ ਵੀ ਉਹ ਪਬਲਿਕ ਸਕੂਲ 'ਚ ਨਿਆਣੇ ਨੂੰ ਪੜ੍ਹਾਉਣ ਜਾਂ ਇੱਦਾਂ ਦੇ ਚਾਰਟਰ ਸਕੂਲ ਦੇ ਵਿੱਚ। ਕਈ ਜਾਣੇ ਦੂਜੇ ਪਾਸੇ ਵੱਲ ਨੂੰ ਉਹ ਇਰਾਦਾ ਜਿਹੜਾ ਉਹ ਰੱਖਦੇ ਨੇ। ਸੋ ਇਸ ਦੇ ਨਾਲ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਹੁਣ ਉਹਨਾਂ ਤੋਂ ਸਲਾਹ ਮੰਗੀ ਗਈ ਆ ਵੀ ਭਾਈ ਤੁਸੀਂ ਸਾਨੂੰ ਦੱਸੋ ਵੀ ਇਹ ਚੀਜ਼ ਕਰਨ ਦੇ ਲਈ ਕੀ ਕੁਛ ਹੋਰ ਕੀਤਾ ਜਾ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਨਵਾਂ ਬਿੱਲ ਇੱਕ ਕੈਲੀਫੋਰਨੀਆ ਦੀ ਅਸੈਂਬਲੀ ਵੂਮਨ ਲੈ ਕੇ ਆਈ ਆ, ਪ੍ਰੇਜ਼ ਉਹਨਾਂ ਨੇ ਸੈਂਡਿੰਗ ਅਲਰਟਸ ਟੂ ਫੈਮਲੀਜ਼ ਇਨ ਐਜੂਕੇਸ਼ਨ ਸੇਫ ਐਕਟ ਕਰਕੇ। ਕਹਿੰਦੇ ਵੀ ਜੇ ਆਈਸ ਵਾਲੇ ਕਿਤੇ ਛਾਪਾ ਮਾਰਦੇ ਆ ਤੇ ਜੋ ਸਕੂਲ ਆ ਉਹਨਾਂ ਨੂੰ ਇਮੀਡੀਏਟਲੀ ਪੇਰੈਂਟਸ ਨੂੰ, ਬੱਚਿਆਂ ਨੂੰ ਇਨਫੋਰਮ ਕਰਨਾ ਪਊਗਾ ਤਾਂ ਕਿ ਉਹ ਉਹਨਾਂ ਦੇ ਹੱਥ ਨਾ ਆ ਸਕਣ। ਕਹਿੰਦੇ ਭਈ 2,72,000 ਦੇ ਕਰੀਬ ਸਟੂਡੈਂਟਸ ਆ ਕੈਲੀਫੋਰਨੀਆ ਦੇ ਪਬਲਿਕ ਸਕੂਲਸ ਤੇ ਕਾਲਜਸ ਦੇ ਵਿੱਚ ਜਿਨ੍ਹਾਂ ਦੀ ਡਿਪੋਰਟੇਸ਼ਨ ਹੋ ਸਕਦੀ ਆ ਅਕੋਰਡਿੰਗ ਟੂ ਫਿਗਰਸ ਫਰੋਮ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ। ਸੋ ਇਹ ਬਿੱਲ ਡੈਮੋਕ੍ਰੈਟਿਕ ਸੈਨੇਟਰ ਸ਼ਾਸ਼ਾ ਰੇਨੇ ਪ੍ਰੇਜ਼ ਹੋਣੀ ਲੈ ਕੇ ਆਏ ਆ। ਜੋ ਟਰੰਪ ਉਹਨਾਂ ਦਾ ਆਰਡਰ ਸੀ ਵੀ ਅਸੀਂ ਸਕੂਲਾਂ 'ਚ ਵੀ, ਚਰਚਿਸ ਵੀ, ਸਾਰੇ ਪਾਸੇ ਜੋ ਆਈਸ ਵਾਲੇ ਜਾ ਕੇ ਰੇਡ ਕਰ ਸਕਦੇ ਆ। ਸੋ ਉਸ ਤੋਂ ਬਚਣ ਦੇ ਲਈ ਇਹ ਜੋ ਬਿੱਲ ਆ ਪ੍ਰੇਜ਼ ਬਿੱਲ, ਇਹ ਕੈਲੀਫੋਰਨੀਆ ਸਟੇਟ ਲੈ ਕੇ ਆ ਰਹੀ ਹੈ ਜੀ। ਸੋ ਇਹਦੇ ਮੁਤਾਬਕ ਇਹ ਹੋਊਗਾ ਵੀ ਐਮਰਜੈਂਸੀ ਨੋਟੀਫਿਕੇਸ਼ਨ ਜਾਰੀ ਹੋਊਗੀ ਜਦੋਂ ਵੀ ਕਿਤੇ ਆਈਸ ਵਾਲੇ ਛਾਪਾ ਮਾਰਦੇ ਆ, ਤਾਂ ਕਿ ਇਨਸਟੈਂਟਲੀ ਕਹਿੰਦੇ ਭਈ ਈਮੇਲਸ ਤੇ ਟੈਕਸਟ ਮੈਸੇਜ ਰਾਹੀਂ ਜਿਹੜੇ ਸਟੂਡੈਂਟਸ ਆ ਜਾਂ ਉਹਨਾਂ ਦੇ ਪੇਰੈਂਟਸ ਆ ਉਹਨਾਂ ਨੂੰ ਪਤਾ ਲੱਗ ਸਕਦਾ। ਟਰੰਪ ਉਹਨਾਂ ਨੇ ਇੱਕ ਨਵੇਂ ਕਮਿਸ਼ਨ ਦਾ ਆਰਡਰ ਦਿੱਤਾ ਵੀ ਅਮਰੀਕਾ ਦਾ ਜਿਹੜਾ 250ਵਾਂ ਇੰਡੀਪੈਂਡੈਂਸ ਡੇ ਆ, ਅਮਰੀਕਾ ਦਾ 250ਵਾਂ ਜਿਹੜਾ ਬਰਥਡੇ ਆ 4 ਜੁਲਾਈ 2026 ਨੂੰ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਕਹਿੰਦੇ ਵੀ ਉਹ ਮਨਾਇਆ ਜਾਵੇਗਾ। ਸੋ ਜਿਹੜੇ ਟਰੰਪ ਉਹਨਾਂ ਨੇ ਇਸ ਦੇ ਬਾਬਤ ਅੱਜ ਇੱਕ ਐਗਜ਼ੈਕਟਿਵ ਆਰਡਰ ਹੋਰ ਸਾਈਨ ਕੀਤਾ, ਇੱਕ ਨਵੇਂ ਟਾਸਕ ਫੋਰਸ ਨੂੰ ਸੰਗਠਿਤ ਇਸ ਦੇ ਵਿੱਚ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇਹਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਸਾਈਨ ਕੀਤਾ ਵੀ ਇੱਕ ਅਸਿਸਟੈਂਟ ਹੋਊਗਾ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਕਿ ਡੋਮੈਸਟਿਕ ਪਾਲਿਸੀ ਦੇ ਵਿੱਚ ਉਹਨਾਂ ਦੀ ਮਦਦ ਕਰੇਗਾ। ਨੈਸ਼ਨਲ ਗਾਰਡਨ ਆਫ ਅਮਰੀਕਨ ਹੀਰੋਜ਼ ਉਹ ਇੱਕ ਬਣਾਇਆ ਜਾਊਗਾ ਜਿਸ ਦੇ ਵਿੱਚ ਕਹਿੰਦੇ ਵੀ ਸਟੈਚੂਜ਼ ਡਿਸਪਲੇ ਕੀਤੇ ਜਾਣਗੇ ਤਕਰੀਬਨ 250 ਇਨਫਲੂਐਂਸ਼ੀਅਲ ਅਮਰੀਕਨਸ ਦੇ। ਸੋ ਕਹਿੰਦੇ ਵੀ ਇਸ ਵਿੱਚ ਕੁੱਲ ਮਿਲਾ ਕੇ ਨਵੇਂ ਆਰਡਰ ਦੇ ਤਹਿਤ 250 ਬੰਦੇ ਗਾਰਡਨ ਦੇ ਵਿੱਚ ਜਿਹੜੇ ਉਹ ਲਗਾਏ ਜਾਣਗੇ ਤੇ 250ਵਾਂ ਅਮਰੀਕਾ ਦਾ ਜਿਹੜਾ ਜਨਮ ਦਿਨ ਆ ਜਿਹੜਾ ਉੱਥੇ ਹੁਣ ਮਨਾਉਣ ਦੇ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਹੈਗੀ ਆ। ਜੀ, ਬਾਕੀ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਸੈਨ ਫਰਾਂਸਿਸਕੋ ਵਾਲਾ ਜਿਹੜਾ ਏਰੀਆ ਹੈ ਉੱਥੇ ਅੱਜ ਆਈਸ ਵਾਲਿਆਂ ਨੇ ਛਾਪੇ ਮਾਰੇ ਹੈਗੇ ਆ ਤੇ ਕਈ ਲੋਕਾਂ ਨੂੰ ਜੋ ਆ
ਉਹ ਅਰੈਸਟ ਕੀਤਾ ਹੈਗਾ। ਇਹ ਖਬਰਾਂ ਜੋ ਆ ਸੈਨ ਫਰਾਂਸਿਸਕੋ ਤੋਂ ਆ ਰਹੀਆਂ ਹੈਗੀਆਂ ਆ। ਸੋ ਕੈਲੀਫੋਰਨੀਆ ਦੇ ਇਸ ਸ਼ਹਿਰ ਦੇ ਵਿੱਚ ਫੈਡਰਲ ਏਜੰਸੀ ਜੋ ਆ ਉਹ ਵੱਖ-ਵੱਖ ਡਿਪਾਰਟਮੈਂਟ ਆਫ ਜਸਟਿਸ, ਆਈਸ, DEA, ਇਹ ਸਾਰੇ ਜਿਹੜੇ ਆ ਇਸ ਆਪਰੇਸ਼ਨ ਦੇ ਵਿੱਚ ਹਾਜ਼ਰ ਸਨ। DEA ਆਫਿਸ ਜਿਹੜਾ ਸੈਨ ਡੀਗੋ ਦਾ ਆ, ਉਹ ਵੀ ਜਿਹੜੀ ਸਪੋਰਟ ਕਰ ਰਿਹਾ ਹੈਗਾ। ਸੋ ਆਪਾਂ ਜਿਸ ਤਰ੍ਹਾਂ ਸਵੇਰੇ ਖਬਰਾਂ 'ਚ ਦੱਸਿਆ ਸੀ ਭਈ ਆਈਸ ਵਾਲਿਆਂ ਨੂੰ ਇੰਸਟਰਕਸ਼ਨਸ ਦਿੱਤੀਆਂ ਗਈਆਂ ਭਈ ਹਰ ਰੋਜ਼ 3 ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਛਾਪੇ ਆ ਇੱਕੋ ਟਾਈਮ ਮਾਰੋ। ਉਹ ਮਾਰੇ ਜਾਣ ਇੱਕੋ ਟਾਈਮ ਤੇ। ਜੀ ਬਿਲਕੁਲ। ਸੋ ਕਿਤੇ ਵੀ ਹੋ ਸਕਦੇ, ਇੱਕ ਸੂਬੇ 'ਚ ਵੀ ਹੋ ਸਕਦੇ ਆ, ਉਹ ਵੱਖ-ਵੱਖ ਸੂਬਿਆਂ 'ਚ ਵੀ ਜਿਹੜਾ ਉਹ ਹੋ ਸਕਦੇ ਆ। ਪਰ ਉਹ ਪੂਰੀ ਤਰ੍ਹਾਂ ਜਿਹੜੇ ਇਸ ਟਾਈਮ ਮੁਸ਼ਤੈਦੀ ਦੇ ਨਾਲ ਕਹਿ ਸਕਦੇ ਆ ਵੀ ਟਰੰਪ ਹੋਣਾ ਦੇ ਉਹਨਾਂ ਆਰਡਰਸ ਦੇ ਉੱਤੇ ਜਿਹੜਾ ਉਹ ਪਹਿਰਾ ਦੇ ਰਹੇ ਆ। ਕਈ ਥਾਵਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਸ਼ੈਰਿਫਸ ਜਾਂ ਲੋਕਲ ਲਾ ਐਨਫੋਰਸਮੈਂਟ ਆ, ਉਹ ਉਹਨਾਂ ਦੇ ਨਾਲ ਫਸ ਰਹੀ ਆ। ਫਸ ਰਹੀ ਤੋਂ ਭਾਵ ਇਹ ਆ ਵੀ ਉਹ ਨਾ ਕਰ ਰਹੀ ਆ ਵੀ ਸਾਡਾ ਕੰਮ ਇਮੀਗ੍ਰੇਸ਼ਨ ਦੇ ਕਾਨੂੰਨਾਂ ਨੂੰ ਲਾਗੂ ਕਰਨਾ ਨਹੀਂ ਆ, ਲੋਕਲ ਲਾ ਐਨਫੋਰਸਮੈਂਟ ਦੇ ਕਾਨੂੰਨਾਂ ਨੂੰ ਲਾਗੂ ਜਿਹੜਾ ਉਹ ਕਰਨਾ ਹੈਗਾ ਆ। ਸੋ ਉਹ ਇੱਕ ਜ਼ਰੂਰ ਮੁੱਦਾ ਬਣ ਰਿਹਾ ਆ। ਉਧਰ ਮੇਕ ਅਮਰੀਕਾ ਅਫੋਰਡੇਬਲ ਅਗੇਨ ਟਰੰਪ ਹੋਣਾ ਦੇ ਨਾਲੇ ਦੇ ਵਿੱਚ ਇਕੋਨਮੀ ਨੂੰ ਲੈ ਕੇ ਅਜੇ ਜਿਹੜੀਆਂ ਕਹਿ ਲਓ ਵੀ ਕੀਮਤਾਂ ਆ ਉਹ ਕਾਬੂ 'ਚ ਪਾਉਣ 'ਚ ਕਾਮਯਾਬ ਅਜੇ ਨਹੀਂ ਹੋਏ। ਦਿਨ ਤਾਂ ਜੇ ਉਹਨਾਂ ਨੂੰ ਥੋੜ੍ਹੇ ਹੋਏ ਆ, ਪਰ ਆਂਡਿਆਂ ਦੀਆਂ ਜਿਹੜੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਬੇਚੈਨੀ ਬਣੀ ਪਈ ਆ। ਅੱਜ ਇਸ ਬਾਬਤ ਜਦ ਜਿਹੜੀ ਪ੍ਰੈਸ ਸਕੱਤਰ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਜਿਹੜਾ ਮੋਦੀ ਸਰਕਾਰ ਵਾਂਗੂ ਕਾਈਂਡ ਆਫ ਦੇ ਦਿੱਤਾ। ਕਹਿੰਦੇ ਵੀ ਜਿੱਦਾਂ ਉਹ ਕਹਿੰਦੇ ਹੁੰਦੇ ਵੀ ਕਾਂਗਰਸ ਨੇ ਇਹ ਕੀਤਾ ਸੀ, ਉਹ ਕਹਿੰਦੇ ਵੀ ਬਾਈਡਨ ਦੇ ਕਾਰਜਕਾਲ 'ਚ 65% ਇਜ਼ਾਫਾ ਹੋਇਆ ਸੀਗਾ ਆਂਡਿਆਂ ਦੀਆਂ ਕੀਮਤਾਂ 'ਚ। ਸੋ ਉਹਦੀ ਤੁਸੀਂ ਸਾਡੇ ਵਾਲੀ ਜਿਹੜੀ ਅਜੇ ਗੱਲ ਨਾ ਕਰੋ, ਸਾਨੂੰ ਥੋੜ੍ਹਾ ਜਿਹੜਾ ਉਹ ਵਕਤ ਦਿਓ। ਪਰ ਬਰਡ ਫਲੂ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਆਂਡੇ ਆ ਜਾਂ ਉਹਨਾਂ ਮੁਰਗੀਆਂ ਦੇ ਆਂਡੇ ਆ, ਉਹਨਾਂ ਨੂੰ ਡਿਸਟਰੋਏ ਕਰਨਾ ਜਿਹੜਾ ਉਹ ਪੈ ਰਿਹਾ ਆ, ਤੇ ਉਹਦੇ ਕਰਕੇ ਆਂਡੇ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਬਹੁਤ ਜ਼ਿਆਦਾ ਜਿਹੜੀਆਂ ਉਹ ਵਧੀਆਂ ਆਈਆਂ। ਕਹਿੰਦੇ ਵੀ 2025 ਦੇ ਵਿੱਚ ਆਂਡੇ ਦੀ ਕੀਮਤਾਂ, ਇੱਦਾਂ ਦੇ ਰਾਸ਼ਨ ਦੀਆਂ ਜਿਹੜੀਆਂ ਹੋਰ ਕੀਮਤਾਂ ਆ, ਉਸ ਦੇ ਵਿੱਚ ਵਾਧਾ ਹੋ ਸਕਦਾ ਆ। ਤੇ ਕੈਲੀਫੋਰਨੀਆ ਦੀ ਜਿਹੜੀ ਐਗ ਇੰਡਸਟਰੀ ਆ, ਜੇ ਉਸ ਦੇ ਉੱਤੇ ਇਮੀਗ੍ਰੇਸ਼ਨ ਦਾ ਅਸਰ ਵੀ ਦੇਖੀਏ ਤਾਂ ਸਬਜ਼ੀਆਂ ਤੇ ਹੋਰ ਫਲ ਫਰੂਟ ਵੀ ਜਿਹੜੇ ਉੱਥੇ ਮਹਿੰਗੇ ਹੋ ਸਕਦੇ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਕਹਿੰਦੇ ਵੀ 1500 ਦੇ ਕਰੀਬ ਡੋਲਫਿਨਸ ਕੈਲੀਫੋਰਨੀਆ ਦੇ ਕੋਸਟ ਜਿਹੜਾ ਸਦਰਨ ਕੈਲੀਫੋਰਨੀਆ ਵਾਲਾ, ਉੱਥੇ ਦੇਖੀਆਂ ਗਈਆਂ। ਕਹਿੰਦੇ ਵੀ ਬਹੁਤ ਵੱਡਾ ਗਰੁੱਪ ਜਿਹੜਾ ਰੀਸੋਰਸ ਡੋਲਫਿਨਸ ਇਹ ਕਾਰਮਲਵੇ ਏਰੀਏ ਦੇ ਵਿੱਚ ਦੇਖਿਆ ਗਿਆ ਹੈਗਾ। ਜੀ, ਤੇ ਕੱਲ ਵੀ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਗੱਲ ਕੀਤੀ ਸੀ ਵੀ ਫੈਡ ਕਹਿੰਦਾ ਵੀ ਇੰਟਰਸਟ ਰੇਟਸ ਨੂੰ ਅਸੀਂ ਜਿਹੜਾ ਉਹ ਹੋਲਡ ਕਰਾਂਗੇ। ਕੀ ਇਹ ਪੂਰਾ ਸਾਲ ਹੋਲਡ ਕਰਕੇ ਰੱਖਦੇ ਆ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ। ਪਰ ਜਿਹੜੇ ਜਰੋਮ ਪਾਵਲ ਆ, ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਲੱਗ ਰਿਹਾ ਆ, ਤੇ ਕਈ ਇਕੋਨੋਮਿਸਟ ਅਰਥ ਸ਼ਾਸਤਰੀ ਇਹ ਮੰਨਦੇ ਨੇ ਵੀ ਜਿਹੜਾ ਰੇਟ ਕਟਿੰਗ ਸਾਈਕਲ ਆ ਉਹ ਓਵਰ ਹੋ ਚੁੱਕਾ ਆ। ਉਹ ਪਿਛਲੇ ਸਾਲ ਦੇ ਵਿੱਚ ਜਿਹੜੇ 3 ਰੇਟ ਕੱਟ ਹੋ ਗਏ। ਇਸ ਸਾਲ ਦੇ ਵਿੱਚ ਕਹਿੰਦੇ ਵੀ ਸ਼ਾਇਦ ਕੋਈ ਵੀ ਰੇਟ ਕੱਟ ਨਾ ਆਵੇ, ਤਾਂ ਜੋ ਰੇਟ ਕੱਟ ਹੋਣ ਤੋਂ ਬਾਅਦ ਕਿਤੇ ਇਨਫਲੇਸ਼ਨ ਹੋਰ ਦੁਬਾਰੇ ਜਿਹੜੀ ਆ ਉਹ ਨਾ ਵੱਧ ਜਾਵੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਲੋਕੀ ਬੜੀ ਆਸਾਂ ਉਮੀਦਾਂ ਦੇ ਨਾਲ ਜਿਹੜੇ ਆ ਉਹਨਾਂ ਨੇ ਟਰੰਪ ਹੋਣਾ ਨੂੰ ਚੁਣਿਆ, ਪਰ ਉਹਨਾਂ ਦੇ ਕੋਲ 4 ਸਾਲ ਨੇ, ਤੇ ਕੋਈ ਵੀ ਚੀਜ਼ਾਂ ਨੂੰ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਕਤ ਤਾਂ ਜਿਹੜਾ ਉਹ ਲੱਗਦਾ ਹੀ ਹੁੰਦਾ ਆ। ਤੇ ਮਾਰਕੀਟ ਦੀ ਜੇ ਹਰਜੋਤ ਸਿੰਘ ਦੀ ਗੱਲ ਕਰੀਏ, ਅੱਜ ਡਾਓ ਜੋਨ ਦੇ ਵਿੱਚ 136 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 44,713 ਤੇ ਬੰਦ ਹੋਇਆ। S&P 28 ਪੁਆਇੰਟ ਘਟ ਕੇ 6,039, ਨੈਸਡੈਕ 101 ਪੁਆਇੰਟ ਘਟ ਕੇ 19,632 ਤੇ ਬੰਦ ਹੋਇਆ। ਸੋਨੇ ਦਾ ਭਾਅ $2771 ਪ੍ਰਤੀ ਬੈਰਲ ਪ੍ਰਤੀ ਆਉਂਸ ਰਿਹਾ, ਤੇ ਜਿਹੜੀ ਤੇਲ ਦੀ ਕੀਮਤ ਆ $73 ਪ੍ਰਤੀ ਬੈਰਲ, 10 ਈਅਰ ਯੀਲਡ 4.54%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,04,155 ਤੇ ਇਥੀਰੀਅਮ $3133 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 64 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 51 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 44 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।